weak Pakistan would not be better for the region. ਮੈਂ ਕਿਹਾ ਜੀ ਅਸੀਂ ਤਾਂ ਪਾਕਿਸਤਾਨ ਨਾਲ ਕੋਈ ਡੀਲ ਵੀ ਨਹੀਂ ਕਰਦੇ ਕਿਉਂਕਿ ਸਾਡੇ ਲਈ ਤੁਹਾਡੇ ਹਿੱਤ ਜਿਹੜੇ ਨੇ ਉਹ ਪਹਿਲਾਂ ਹੁੰਦੇ ਨੇ। ਅਸੀਂ ਤਾਂ ਪਾਕਿਸਤਾਨ ਨਾਲ ਆਪਣੇ ਸੰਬੰਧਾਂ ਦਾ ਗਲਾ ਘੋਟਿਆ ਹੋਇਆ, ਮਤਲਬ ਅਸੀਂ ਓਪਨ ਹੀ ਨਹੀਂ ਕਰਦੇ ਕਿਉਂਕਿ ਅਸੀਂ ਤੁਹਾਨੂੰ ਨਹੀਂ ਸਫਰ ਕਰਾਉਣਾ ਚਾਹੁੰਦੇ। We don't think a weak Pakistan would be a better choice for the region, for India or Afghanistan. ਇਹ ਮਤ ਸਮਝੋ ਜੇ ਪਾਕਿਸਤਾਨ ਨੂੰ ਤੁਸੀਂ ਕਮਜ਼ੋਰ ਕਰੋਗੇ ਤੇ ਇਹ ਲੌਂਗ ਟਰਮ ਤੁਹਾਡੇ ਹਿੱਤ ਦੇ ਵਿੱਚ ਨਹੀਂ ਹੈ, ਨਾ ਹੀ ਅਫਗਾਨਿਸਤਾਨ ਦੇ ਹਿੱਤ 'ਚ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿੱਚ ਰੂਸ ਦੇ ਅੰਬੈਸਡਰ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਜੇ ਪਾਕਿਸਤਾਨ ਕਮਜ਼ੋਰ ਹੁੰਦਾ ਹੈ ਤਾਂ ਭਾਰਤ ਅਤੇ ਅਫਗਾਨਿਸਤਾਨ ਵਿੱਚ ਵੀ ਸਥਿਰਤਾ ਪ੍ਰਭਾਵਿਤ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਜੀਓ ਪੋਲੀਟਿਕਸ ਲਫ਼ਜ਼ ਦਾ ਇਸਤੇਮਾਲ ਕਰਦੇ ਹਾਂ ਕਿ ਉਸ ਖਿੱਤੇ ਦੇ ਵਿੱਚ ਹੀ ਨਹੀਂ, ਕੁੱਲ ਦੁਨੀਆ ਦੇ ਵਿੱਚ ਬਦਲਦੀ ਜੀਓ ਪੋਲੀਟਿਕਸ, ਬਦਲ ਰਹੀ ਹਿਸਟਰੀ, ਬਦਲ ਰਹੇ ਅਲਾਇੰਸ, ਬਦਲ ਰਹੀਆਂ ਲੋੜਾਂ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਦੋਂ ਅੰਗਰੇਜ਼ੀ ਵਾਲਿਆਂ ਨੇ ਇਹ ਟਰਮ ਜਾਂ ਇਹ ਅਖਾਣ ਜਿਹੜਾ ਕੱਢਿਆ ਕਿ ਭਾਈ ਕੋਈ ਵੀ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਜਿਹੜੇ ਹਿੱਤ ਨੇ ਉਹ ਪੱਕੇ ਉਹੀ ਦੋਸਤ ਜਾਂ ਦੁਸ਼ਮਣ ਬਣਾਉਂਦੇ ਨੇ ਕਿਉਂਕਿ ਹਰ ਬਦਲਦੇ ਹਾਲਾਤ ਦੇ ਵਿੱਚ ਜਿਹੜਾ ਤੁਹਾਡਾ ਕੱਲ ਤੱਕ ਦਾ ਦੁਸ਼ਮਣ ਸੀ ਉਹ ਦੋਸਤ ਬਣਨਾ ਉਹਦੀ ਮਜਬੂਰੀ ਬਣ ਜਾਂਦਾ ਹੈ ਤੇ ਜਿਹੜਾ ਕੱਲ ਤੱਕ ਤੁਹਾਡਾ ਦੋਸਤ ਸੀ ਉਹ ਤੁਹਾਡੇ ਵਿਰੋਧ ਦੇ ਵਿੱਚ ਖਲੋਤਾ ਹੁੰਦਾ ਹੈ, ਭਾਵੇਂ ਉਹਦੀ ਮਜਬੂਰੀ ਹੋਏ ਤੁਹਾਡਾ ਵਿਰੋਧ ਕਰਨਾ। ਸੋ ਰੂਸ ਵੱਲੋਂ ਫਰਵਰੀ ਬੀਤੇ ਵਰ੍ਹੇ 'ਚ ਯੂਕਰੇਨ ਦੇ ਉੱਤੇ ਹਮਲਾ, ਉਹਨੇ ਇੱਕ ਨਵੀਂ ਸਫਬੰਦੀ ਕ੍ਰੀਏਟ ਕੀਤੀ ਯੂਰਪ ਦੇ ਵਿੱਚ, ਜਿੱਥੇ ਲੱਗਦਾ ਸੀ ਕਿ ਨੈਟੋ ਹੁਣ ਆਲਮੋਸਟ ਜਿਹੜੀ ਹੈ ਉਹ ਯੂਜ਼ਲੈਸ ਹੋ ਗਈ ਹੈ। ਔਰ ਈਵਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਤਾਂ ਉਹਨੇ ਇੰਨਾ ਹਾਰਸ਼ਨੈਸ ਦੇ ਨਾਲ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਇਹ ਜਿਹੜਾ ਸੰਧੀ ਕੀਤੀ ਹੋਈ ਹੈ ਸਾਡੇ ਨਾਲ ਕਿ ਜੀ ਅਸੀਂ ਤੁਹਾਨੂੰ ਡਿਫੈਂਡ ਕਰਨਾ ਹੈ, ਗਿਵ ਅਸ ਮਨੀ ਟੂ ਡਿਫੈਂਡ ਯੂ, ਤੁਹਾਡੇ ਅਸੀਂ ਕਿਉਂ ਕਰੀਏ ਡਿਫੈਂਡ, ਕਿਉਂਕਿ ਉਹ ਇੰਨੇ ਜਿਹੜੇ ਨੇ ਉਹ ਮਜ਼ਬੂਤ ਆਪਣੇ ਆਪ ਨੂੰ ਅਮਰੀਕਾ ਸਮਝਦਾ ਸੀ ਕਿ ਰਸ਼ੀਆ ਨੂੰ ਤਾਂ ਅਸੀਂ ਥੱਲਾ ਲਾਤਾ ਉਹਦਾ ਵੀ ਅਸੀਂ ਨੈਟੋ ਤਾਂ ਬਣਾਈ ਇਸ ਲਈ ਸੀ ਰਸ਼ੀਆ ਨੂੰ ਕਾਊਂਟਰ ਕਰਨ ਲਈ। ਸੋ ਇਹ ਲਾਈਨ ਉਹਨਾਂ ਦੀ ਸੀ, ਲੇਕਿਨ ਕਿਵੇਂ ਹਾਲਾਤ ਬਦਲੇ ਔਰ ਉਹ ਰਸ਼ੀਆ ਨੂੰ ਇਸ ਹੱਦ ਤੱਕ ਪੁਸ਼ ਕਰਦੇ ਲੈ ਗਏ ਕਿ ਇਹਦੇ ਬਾਵਜੂਦ ਕਿ ਜਦੋਂ ਯੂਕਰੇਨ ਨੇ ਆਪਣੇ ਨਿਊਕਲੀਅਰ ਅਸਾਸੇ, ਕਿਉਂਕਿ ਸੋਵੀਅਤ ਯੂਨੀਅਨ ਦੀ ਸਾਂਝ ਵੇਲੇ ਯੂਕਰੇਨ ਦੇ ਵਿੱਚ ਹੀ ਕਾਫੀ ਉਹਨਾਂ ਦੇ ਨਿਊਕਲੀਅਰ ਜੋ ਵੀ ਸਟੱਫ ਪਿਆ ਸੀ, ਉਹਨਾਂ ਦੇ ਨਿਊਕਲੀਅਰ ਪਲਾਂਟ ਵੀ ਔਰ ਜਿਹਨੂੰ ਪ੍ਰੋਸੈਸਿੰਗ ਕੋਈ ਲਫ਼ਜ਼ ਹੁੰਦਾ ਉਹਦਾ ਐਨਰਿਚਿੰਗ ਉਹ ਵੀ, ਲੇਕਿਨ ਅਮਰੀਕਾ ਦੀ ਔਰ ਦੂਸਰਿਆਂ ਦੀ ਜਿਹੜੀ ਸਮਝੌਤਾ ਸੰਧੀ ਹੋਈ ਉਹਦੇ ਥੱਲੇ ਉਹਨੇ ਗਿਵ ਅਪ ਕੀਤੇ ਕਿ ਅਮਰੀਕਾ ਡਿਫੈਂਡ ਕਰੇਗਾ ਔਰ ਨੈਟੋ ਕਰੇਗੀ। ਔਰ ਨਾਲ ਦੀ ਨਾਲ ਉਹਨਾਂ ਦੀ ਪਹਿਲਾਂ ਤਾਂ ਇਹ ਪ੍ਰੋਮਿਸ ਕੀਤਾ ਗਿਆ ਵੀ ਨਹੀਂ ਜੀ ਨਹੀਂ ਅਸੀਂ ਕੋਈ ਇਹਨਾਂ ਨੂੰ, ਇਹ ਰਸ਼ੀਆ ਨਾਲ ਤਾਂ ਇਹ ਕਰਾਰ ਸੀ ਕਿ ਇਹਨਾਂ ਨੂੰ ਅਸੀਂ ਨੈਟੋ ਮੈਂਬਰਸ਼ਿਪ ਨਹੀਂ ਦਿਆਂਗੇ। ਰਸ਼ੀਆ ਤਰਲੇ ਕਰਦਾ ਰਿਹਾ ਵੀ ਸਾਨੂੰ ਬਣਾ ਲਓ ਨੈਟੋ, ਉਹਨਾਂ ਦਿਲ 'ਚ ਅਮਰੀਕਾ ਨੇ ਕਿਹਾ ਵੀ ਤੁਹਾਡਾ ਤਾਂ ਥੱਲਾ ਲਾਉਣ ਲਈ ਬਣਾਈ, ਤੁਹਾਨੂੰ ਕਿੱਥੇ ਬਣਾਇਆ ਵੀ ਨਹੀਂ ਹੈ। ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਵੀ ਪੁਤਿਨ ਫਿਰ ਕਿਸ ਹੱਦ ਤੱਕ ਪੁਸ਼ ਹੋਇਆ। ਉਹਨੇ 2017 ਦੇ ਵਿੱਚ ਕ੍ਰਾਈਮੀਆ ਦੱਬ ਲਿਆ ਯੂਕਰੇਨ ਤੋਂ ਖੋਹ ਕੇ, ਉਦੋਂ ਸੈਂਕਸ਼ਨਸ ਲੱਗੀਆਂ, ਜਿਉਂ-ਜਿਉਂ ਸੈਂਕਸ਼ਨਸ ਹੋਰ ਲਾਦਦੇ ਚਲੇ ਗਏ ਉਹਨਾਂ ਨੇ ਫਰਵਰੀ ਦੇ ਵਿੱਚ 2022 'ਚ ਫੁੱਲ ਸਕੇਲ ਈਸਟਰਨ ਪ੍ਰੋਵਿੰਸਿਸ ਤੇ ਅਟੈਕ ਕਰਕੇ ਔਰ ਉੱਥੇ ਇਹ ਬਰਾਬਰ ਜਿਹੜਾ ਹੈ ਉਹ ਚੱਲ ਰਿਹਾ। ਹੁਣ ਇਸ ਸਾਰੇ ਦਾ ਜਿਹੜਾ ਸਾਡੇ ਖਿੱਤੇ ਦੇ ਵਿੱਚ ਜੀਓ ਪੋਲੀਟੀਕਲ ਇਫੈਕਟ ਹੁੰਦਾ ਹੈ ਕਿ ਇੱਕ ਪਾਸੇ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਤੋਂ ਹੀ ਚਾਈਨਾ ਨੂੰ ਐਨਮੀ ਐਲਾਨਿਆ ਹੋਇਆ ਸੀ, ਟਰੰਪ ਤੱਕ ਪਹੁੰਚਦਿਆਂ ਵੂਹਾਨ ਵਾਇਰਸ, ਚਾਈਨੀਜ਼ ਵਾਇਰਸ, ਇਹ ਉਹ ਪਾਬੰਦੀਆਂ, ਈਵਨ ਚਾਈਨੀਜ਼ ਲੁਕਿੰਗ ਲੋਕ ਜਿਹੜੇ ਮੰਗਲੋਇਡ ਨੇ ਉਹਨਾਂ ਦੇ ਖਿਲਾਫ ਕਿੰਨੇ ਅਮਰੀਕਾ ਦੇ ਵਿੱਚ ਹੇਟ ਕ੍ਰਾਈਮ ਹੋਏ ਔਰ ਬਾਈਡਨ ਨੇ ਵੀ ਉਸੇ ਨੀਤੀ ਨੂੰ ਆਉਂਦਿਆਂ ਹੀ ਜੇ ਉਹਨੇ ਟਰੰਪ ਦੀਆਂ ਕੁਛ ਨੀਤੀਆਂ ਜਿਹਨਾਂ ਨੂੰ ਫੋਲੋ ਕੀਤਾ ਉਹਦੇ 'ਚ ਅਗੇਂਸਟ ਚਾਈਨਾ ਲਾਈਨ ਸੀ। ਲੇਕਿਨ ਕਈ ਵਾਰੀ ਉਹੀ ਚਾਈਨਾ ਔਰ ਰਸ਼ੀਆ ਜਿਹਨਾਂ ਦਾ ਆਪਸ ਦੇ ਵਿੱਚ 40 ਸਾਲ ਬਾਰਡਰ ਡਿਸਪਿਊਟ ਰਿਹਾ ਬੜਾ ਬੁਰੀ ਤਰ੍ਹਾਂ ਦਾ, ਔਰ
ਅਲਟੀਮੇਟਲੀ ਕੰਪਰੋਮਾਈਜ਼ ਕਰ ਲਿਆ ਸੀ ਦੋਨਾਂ ਨੇ, ਲੇਕਿਨ ਇਹ ਨਹੀਂ ਸੀ ਕਿ ਚਾਈਨਾ ਔਰ ਰਸ਼ੀਆ ਕੋਈ ਛੋਟਾ ਤੇ ਵੱਡਾ ਭਰਾ ਬਣ ਕੇ ਇੱਕ ਦੂਜੇ ਦੇ ਨਾਲ ਹੋਣਗੇ। ਉਹਨਾਂ ਦੇ ਆਪਣੇ ਇੰਟਰਸਟ ਵੀ ਕਲੈਸ਼ ਕਰਦੇ ਨੇ ਜੀ। ਲੇਕਿਨ ਇਸ ਸਿਚੁਏਸ਼ਨ ਨੇ, ਯੂਕਰੇਨ ਵਾਲੀ ਨੇ ਅਗੇਨ ਰਸ਼ੀਆ ਨੂੰ ਜਦੋਂ ਅਮਰੀਕਾ ਨੇ ਕੰਧ ਦੇ ਨਾਲ ਲਾਇਆ ਤੇ ਰੂਸ ਔਰ ਚਾਈਨਾ ਹੋਰ ਕਲੋਜ਼ ਆ ਗਏ, ਕਿਉਂਕਿ ਚਾਈਨਾ ਨੂੰ ਵੀ ਜਿਵੇਂ ਰੂਸ ਦਾ ਐਂਬੀਸ਼ਨ ਯੂਕਰੇਨ ਦੇ ਉੱਤੇ ਆਇਆ, ਚਾਈਨਾ ਦਾ ਤਾਂ ਆਲਰੇਡੀ ਤਾਈਵਾਨ ਨੂੰ ਤਾਂ ਆਪਣਾ ਹਿੱਸਾ ਮੰਨਦਾ ਹੈ, ਅਮਰੀਕਾ ਤੋਂ ਵੀ ਮਨਾਇਆ ਹੋਇਆ ਜਦੋਂ ਅਮਰੀਕਾ ਦੇ ਨਾਲ ਉਹਨੇ ਡਿਪਲੋਮੈਟਿਕ ਸੰਬੰਧ ਜੋੜੇ ਨਿਕਸਨ ਹੈਨਰੀ ਕਿਸਿੰਜਰ ਦੇ ਵੇਲੇ। ਸੋ ਇਸ ਸਾਰੇ ਚੋਂ ਚਾਈਨਾ ਔਰ ਰਸ਼ੀਆ ਹੋਰ ਕਰੀਬ ਆਏ। ਲੇਕਿਨ ਭਾਰਤ ਜਿਹੜਾ ਕਿ ਪਿਛਲੇ ਆਲਮੋਸਟ 75 ਸਾਲ ਤੋਂ ਹੀ 47 ਤੋਂ ਬਾਅਦ ਕੋਲਡ ਵਾਰ ਈਰਾ 'ਚ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਕੰਟਰੀ ਸੀ, ਫਿਰ ਹੌਲੀ ਹੌਲੀ ਜਦੋਂ 90 ਤੱਕ ਪਹੁੰਚਦੇ ਆ ਸੋਵੀਅਤ ਯੂਨੀਅਨ ਟੁੱਟਦਾ ਤੇ ਉਹ ਭਾਰਤ ਨਿਕਲਣਾ ਚਾਹੁੰਦਾ ਉਹਦੇ ਚੁੰਗਲ ਚੋਂ। ਸੋਵੀਅਤ ਯੂਨੀਅਨ ਤਾਂ ਟੁੱਟ ਗਿਆ, ਰੂਸ ਰਹਿ ਗਿਆ, ਪਰ ਕਿਉਂਕਿ ਡਿਫੈਂਸ ਟਾਈਜ਼ ਦੂਜੀਆਂ ਤੀਜੀਆਂ ਇੰਨੀ ਜ਼ਿਆਦਾ ਮਜ਼ਬੂਤ ਰਹੀਆਂ ਨੇ ਕਿ ਉਹਨਾਂ ਦੀ ਡਿਪੈਂਡੈਂਸ ਵੀ ਉਹਨਾਂ ਦੇ ਉੱਤੇ ਰਹੀ। ਅਮਰੀਕਾ ਨੇ ਇੰਡੋ US ਨਿਊਕਲੀਅਰ ਡੀਲ ਕਰਕੇ ਭਾਰਤ ਨੂੰ ਨੇੜੇ ਤਾਂ ਲਿਆਂਦਾ, ਭਾਰਤ ਤੋਂ ਹਥਿਆਰ ਵੀ ਲੈਣ ਲੱਗ ਗਏ, ਫਿਰ ਆਸਟ੍ਰੇਲੀਆ ਦੇ ਨਾਲ ਮਿਲ ਕੇ ਕੁਆਡ ਔਰ ਦੂਜਾ ਤੇ ਹੁਣ ਉਸ ਸਾਰੇ ਨੇ ਇਹ ਕੀਤਾ, ਜਿਉਂ ਹੀ ਕੁਆਡ ਬਣਾਉਂਦੇ ਨੇ ਆਸਟ੍ਰੇਲੀਆ, ਭਾਰਤ, ਜਾਪਾਨ ਔਰ ਅਮਰੀਕਾ, ਚਾਈਨਾ ਤਾਂ ਉਸ ਨੂੰ ਐਜ਼ ਏ ਚੈਲੰਜ ਦੇਖਦਾ ਹੀ ਹੈ। ਰਸ਼ੀਆ ਨੇ ਵੀ ਖੁੱਲ੍ਹ ਕੇ ਸਟੈਂਡ ਲਿਆ, ਉਹਨੇ ਕਿਹਾ ਜੀ ਇਟ ਇਜ਼ ਏਸ਼ੀਆਜ਼ ਨੈਟੋ ਕਿ ਬਈ ਇਵੇਂ ਹੀ ਹੈ। ਸੋ ਉਸ ਗੱਲ ਨੇ ਰੂਸ ਔਰ ਚੀਨ ਨੂੰ ਫਿਰ ਉਹਨਾਂ ਦੀਆਂ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਦਿਸ ਦੈਟ, ਔਰ ਯੂਕਰੇਨ ਤੋਂ ਬਾਅਦ ਚੀਨ ਨੇ ਯੂਕਰੇਨ ਦੇ ਅਟੈਕ ਤੇ ਬੇਸ਼ੱਕ ਚੀਨ ਨੇ ਕੋਈ ਹਮਾਇਤ ਨਹੀਂ ਕੀਤੀ ਖੁੱਲ੍ਹ ਕੇ, ਲੇਕਿਨ ਵਿਰੋਧ ਵੀ ਨਹੀਂ ਕੀਤਾ, ਰਾਦਰ ਨਿਊਟਰਲ ਲਾਈਨ ਲੈ ਕੇ ਵੀ ਰੂਸ ਦੀ ਹਮਾਇਤ ਹੀ ਸੀ। ਪਰ ਇੰਡੀਆ ਫਸ ਗਿਆ, ਇੰਡੀਆ ਨੇ ਵੀ ਕੋਸ਼ਿਸ਼ ਤਾਂ ਕੀਤੀ ਨਿਊਟਰਲ ਲਾਈਨ ਲੈਣ ਦੀ, ਪਰ ਚਾਈਨਾ ਰਸ਼ੀਆ ਰਿਲੇਸ਼ਨਸ਼ਿਪ ਇੱਕ ਹੋਰ ਲੈਵਲ ਤੇ ਸੀ। ਸੋ ਭਾਰਤ ਜਿਹੜਾ ਹੈ ਉਹ ਦੋਨੋਂ ਪਾਸੇ ਹੀ ਪਲੇਇੰਗ ਔਨ ਬੋਥ ਸਾਈਡਸ, ਔਰ ਰਾਦਰ ਭਾਰਤ ਨੇ ਉਸ ਸਿਚੁਏਸ਼ਨ ਦਾ ਫਾਇਦਾ ਚੁੱਕਦੇ ਆ 33 ਗੁਣਾ ਜ਼ਿਆਦਾ ਜਿਹੜੀ ਹੈ ਕਰੂਡ ਆਇਲ ਦੀ ਜਿਹੜੀ ਹੈ ਸਪਲਾਈ ਉਹ ਰਸ਼ੀਆ ਤੋਂ ਲੈਣੀ ਸ਼ੁਰੂ ਕਰ ਦਿੱਤੀ। ਔਰ ਇਸ ਵੇਲੇ ਪਿਛਲੇ ਸਾਲ 'ਚ 2022 'ਚ $30 ਬਿਲੀਅਨ ਦਾ ਰੂਸ ਦੇ ਨਾਲ ਵਪਾਰ ਇੰਡੀਆ ਨੇ ਕੀਤਾ, ਜਿਹੜਾ 36 ਗੁਣਾ ਜਿਹੜਾ ਜ਼ਿਆਦਾ ਤੇਲ ਦੀ ਵਜ੍ਹਾ ਕਰਕੇ ਹੀ ਹੈ। ਔਰ ਇਸ ਸਾਰੇ ਦਾ ਚੱਲਦਿਆਂ ਭਾਰਤ ਦੇ ਉੱਤੇ ਦਬਾਅ ਵੀ ਹੈ, ਪ੍ਰੈਸ਼ਰ ਵੀ ਹੈ। ਯੂਕਰੇਨ ਦੇ ਅਸੀਂ ਫੋਰਨ ਮਿਨਿਸਟਰ ਦੀ ਗੱਲ ਕੀਤੀ ਸੀ ਕਿ ਭਾਈ ਉਹਨੇ ਅਮਰੀਕਾ ਨੂੰ ਕਿਹਾ ਕਿ ਭਾਰਤ ਦੇ ਉੱਤੇ ਪਾਬੰਦੀਆਂ ਲਾਓ ਵੀ ਸਾਡੇ ਬੱਚਿਆਂ ਦਾ ਖੂਨ ਡੁੱਲ ਰਿਹਾ, ਔਰ ਭਾਰਤ ਜਿਹੜਾ ਰੂਸ ਨੂੰ ਪੈਸੇ ਦੇ ਰਿਹਾ। ਲੇਕਿਨ ਦੂਸਰੇ ਪਾਸੇ ਰੂਸ, ਕਿਉਂਕਿ ਇੱਕੋ ਵੇਲੇ ਜਦੋਂ ਅਸੀਂ ਦੇਖਦੇ ਹਾਂ ਵੀ ਕਿੱਥੇ ਜਿਹੜੇ ਨੇ ਕਿਹਦੇ ਬੜੂਏ ਕਿੱਥੇ ਫਸੇ ਹੋਏ ਨੇ, ਕਿ ਜੇ ਰੂਸ ਔਰ ਚੀਨ ਨੇੜੇ ਨੇ ਤੇ ਜੇ ਚੀਨ ਦੇ ਨਾਲ ਭਾਰਤ ਨੂੰ ਟਕਰਾਉਣ ਦੀ ਲਾਈਨ ਅਮਰੀਕਨ ਪਾਲਿਸੀ ਦਾ ਹਿੱਸਾ ਹੈ ਤੇ ਰੂਸ ਤਾਂ ਭਾਰਤ ਦੇ ਨਾਲ ਨਹੀਂ ਖਲੋਂਦਾ, ਰੂਸ ਨੇ ਤਾਂ ਚੀਨ ਨੂੰ ਹੀ ਹਮਾਇਤ ਦਿੱਤੀ ਹੋਈ ਹੈ। ਔਰ ਇਹੀ ਕਾਰਨ ਹੈ ਕਿ ਜੇ ਚਾਈਨਾ ਨੇ ਉਹ ਡੋਕਲਾਮ ਹੋਏ 2017 'ਚ, ਫਿਰ ਗਲਵਾਨ ਵੈਲੀ ਹੋਏ ਜੂਨ 2020, ਫਿਰ ਪੈਂਗੋਂਗ ਸੋ ਲੇਕ ਹੋਏ, ਡੈਪਸੋਂਗ ਹੋਏ, ਡੈਪਚੋਂਗ ਹੋਏ, ਉਹਨਾਂ ਸਾਰੇ ਹੀ ਇਸ਼ੂਜ਼ ਦੇ ਉੱਤੇ ਰਸ਼ੀਆ ਚਾਈਨਾ ਦੇ ਨਾਲ ਹੀ ਖਲੋਤਾ। ਹਾਂ, ਉਹਨਾਂ ਨੇ ਇਨੀਸ਼ੀਏਟ ਕੀਤੀ ਗੱਲਬਾਤ, ਮਾਸਕੋ ਵੀ ਸੱਦਿਆ, ਇੰਡੀਅਨ ਫੋਰਨ ਮਿਨਿਸਟਰ ਵੀ, ਚਾਈਨਾ ਵੀ, ਇਹ ਉਹ, ਪਰ ਚਾਈਨਾ ਦੇ ਜਿੱਥੇ ਆ ਕੇ ਬਹਿ ਗਿਆ 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜਿਹੜੀ ਟੈਰੀਟਰੀ LAC ਦੀ ਉਹ ਚਾਈਨਾ ਦੇ ਕੋਲ ਹੈ ਹੁਣ ਔਰ ਉਹਦੇ ਤੇ। ਸੋ ਰਸ਼ੀਆ ਵੀ ਇਹ ਸਮਝਦਾ ਹੈ ਕਿ ਲੌਂਗ ਟਰਮ ਜਿਵੇਂ ਇੰਡੀਆ ਬੇਸ਼ੱਕ ਉਹ ਤੇਲ ਦੀ ਵਜ੍ਹਾ ਕਰਕੇ ਉਹਨਾਂ ਕੁ ਪ੍ਰੈਸ਼ਰ ਉਹਨੇ ਝੱਲ ਲਿਆ, ਪਰ ਇੰਡੀਆ ਜਾਏਗਾ ਅਮਰੀਕਾ ਦੇ ਖਹਿਮੇ 'ਚ ਹੀ ਅਲਟੀਮੇਟਲੀ, ਤੇ ਉਹਨੇ ਇਹ ਵੀ ਕੋਸ਼ਿਸ਼ ਰੱਖਣੀ ਹੈ ਕਿ ਭਾਈ ਚਾਈਨਾ ਇੰਡੀਆ ਹੌਸਟਿਲਿਟੀ ਇੰਨੀ ਨਾ ਵੱਧ ਜਾਏ ਕਿ ਅਲਟੀਮੇਟਲੀ ਰੂਸ ਨੇ ਤਾਂ ਚੀਨ ਦੇ ਨਾਲ ਹੀ ਖਲੋਣਾ ਕਿ ਵੀ ਭਾਰਤ ਬਿਲਕੁਲ ਹੀ ਅਮਰੀਕਾ ਵੱਲ ਚਲਾ ਜਾਏ। ਹੁਣ ਇਹ ਸਾਰੇ ਜਿਹੜੇ ਥਾਟ ਨੇ ਇਹਦੇ 'ਚ ਫਿਰ ਪਾਕਿਸਤਾਨ ਇਸ਼ੂ ਵੀ ਉਹ ਸਾਰੀ ਜੀਓ ਪੋਲਿਟਿਕਸ 'ਚ ਇੱਕ ਅਹਿਮ ਕਿਰਦਾਰ, ਨਿਊਕਲੀਅਰ ਪਾਵਰ ਔਰ ਚਾਈਨਾ ਦਾ ਪੱਕਾ ਐਲਾਈ, ਦੋਸਤੀ ਪਹਾੜਾਂ ਤੋਂ, ਹਿਮਾਲਿਆ ਤੋਂ ਉੱਚੀ, ਸਮੁੰਦਰ ਤੋਂ ਗਹਿਰੀ। ਹੁਣ ਇਹ ਸਾਰਾ ਕਿ ਈਵਨ ਇਸ ਵੇਲੇ ਸਾਰੇ ਹੀ ਆਪਣੀ ਫੋਰਨ ਪਾਲਿਸੀ ਨੂੰ ਲੈ ਕੇ ਕਿਵੇਂ ਜਿਹੜੇ ਨੇ ਉਹ ਫਿਕਰਮੰਦ ਵੀ ਨੇ, ਉਹਨੂੰ ਰੀਸ਼ੇਪ ਵੀ ਕਰਨਾ ਚਾਹੁੰਦੇ ਨੇ, ਪਰ ਆਪਣੇ ਪਰਮਾਨੈਂਟ ਅਲਾਈਜ਼ ਨਾਲ ਵੀ ਜਿਹੜੀ ਹੈ ਔਰ ਵਪਾਰਕ ਹਿੱਤ ਵੀ ਆਪਣੇ ਕਾਇਮ ਰੱਖਣਾ ਚਾਹੁੰਦੇ ਨੇ। ਅਨਫੋਰਚੂਨੇਟਲੀ ਇਸ ਵੇਲੇ ਜਦੋਂ ਕਿ ਦੁਨੀਆ ਔਰ ਖ਼ਾਸ ਤੌਰ 'ਤੇ ਇਹ ਤਾਕਤਾਂ ਆਪਣੀਆਂ ਆਪ ਨੂੰ ਪਲੇਸ ਕਰ ਰਹੀਆਂ ਨੇ, ਪਾਕਿਸਤਾਨ ਇਸ ਵੇਲੇ ਬੜੀ ਮੰਦਹਾਲੀ ਦੀ ਹਾਲਤ 'ਚ ਹੈ, ਇਕਨੋਮਿਕਲੀ ਸਭ ਤੋਂ ਵਰਸਟ। ਔਰ ਰੀਜ਼ਨ ਜ਼ਾਹਰ ਹੈ ਕਿ
ਪੋਲੀਟੀਕਲ ਅਨਸਟੇਬਿਲਿਟੀ, ਇਮਰਾਨ ਖਾਨ ਦੀ ਹਕੂਮਤ ਦਾ ਜਿਹੜਾ 3 ਸਾਲ ਬਾਅਦ ਉਸ ਦਾ ਵਿੱਚੋਂ ਹਟਣਾ, ਨਵਿਆਂ ਦਾ ਆਉਣਾ, IMF ਜਾਂ ਵਰਲਡ ਬੈਂਕ ਜਾਂ ਉਹਨਾਂ ਦੇ ਨਾਲ ਕੋਈ ਪ੍ਰੋਪਰ ਡੀਲ ਬਣ ਨਾ ਸਕਣੀ, ਜੇ ਬਣਦੀ ਨਜ਼ਰ ਆਉਂਦੀ ਹੈ ਫਿਰ ਉਹਨਾਂ ਦੀਆਂ ਇੰਨੀਆਂ ਕਿ ਕੰਡੀਸ਼ਨਸ ਕਿ ਆਮ ਲੋਕਾਂ ਦੇ ਉੱਤੇ ਟੈਕਸ ਪੈਂਦਾ ਹੈ। ਅੱਛਾ, ਨਤੀਜੇ ਦੇ ਤੌਰ ਤੇ ਜਿਹੜਾ ਆਪਣਾ ਫੋਰਨ ਐਕਸਚੇਂਜ ਰਿਜ਼ਰਵ ਹੈ ਉਹ ਡਿਪਲੀਟ ਕਰਦਾ ਜਦੋਂ ਮੈਂ ਗੱਲ ਕਰ ਰਿਹਾ, ਜਿਹੜੇ ਉਹਨਾਂ ਦੇ ਕ੍ਰੈਡੀਬਲ ਸੋਰਸਿਸ ਨੇ ਉਹਨਾਂ ਦੇ ਮੁਤਾਬਕ 8 ਤੋਂ 10 ਦਿਨ ਦਾ ਸਿਰਫ ਪਾਕਿਸਤਾਨ ਕੋਲ ਫੋਰਨ ਐਕਸਚੇਂਜ ਰਿਜ਼ਰਵ ਬਚਿਆ ਜੀ, ਔਰ ਈਵਨ ਉਹਦੇ ਦੋਸਤ ਮੁਲਕ ਸਾਊਦੀ ਅਰੇਬੀਆ ਜਾਂ UAE ਜਿਹੜੇ ਔਖੇ ਵੇਲੇ ਮਦਦ ਕਰਦੇ ਰਹੇ ਨੇ, ਉਹਨਾਂ ਨੇ ਵੀ ਕੰਡੀਸ਼ਨ ਲਾ ਦਿੱਤੀ ਕਿ ਵੀ ਪਹਿਲਾਂ ਤੁਸੀਂ IMF ਦੇ ਨਾਲ ਆਪਣੀਆਂ ਟਰਮ ਸੈਟਲ ਕਰੋ। ਹਾਲਾਂ IMF ਦੀ ਟੀਮ ਇਸ ਵੇਲੇ ਪਾਕਿਸਤਾਨ 'ਚ ਹੈ, ਨੈਗੋਸ਼ੀਏਸ਼ਨ ਚੱਲ ਰਹੀ ਹੈ, ਪਰ ਉਹਨਾਂ ਦੀਆਂ ਵੀ ਜਿਹੜਾ ਉਹ ਅਨਐਂਡਿੰਗ ਸ਼ਰਤਾਂ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਫਸੇ ਹੋਏ ਨੇ, ਇਹਨਾਂ ਨੂੰ ਜੋ ਮਰਜ਼ੀ ਜਿਹੜਾ ਉਹ ਸ਼ਰਤਾਂ ਦਿਓ ਇਹਨਾਂ ਨੂੰ ਮੰਨਣੀਆਂ ਪੈਣਗੀਆਂ। ਸੋ ਇਹਨਾਂ ਹਾਲਾਤਾਂ 'ਚ ਪਾਕਿਸਤਾਨ ਦੇ ਵਿੱਚ ਰਾਅ ਸਪਾਂਸਰਡ ਜਿਹੜੀ ਦਹਿਸ਼ਤਗਰਦੀ ਹੈ, ਜਿਵੇਂ ਅਸੀਂ ਜ਼ਿਕਰ ਕੀਤਾ ਹੈ, ਪਿਸ਼ਾਵਰ 'ਚ ਮਸਜਿਦ ਦੇ ਵਿੱਚ ਪਿਛਲੇ ਦਿਨਾਂ 'ਚ ਬਹੁਤ ਜ਼ੋਰਦਾਰ ਦਹਿਸ਼ਤਗਰਦ ਹਮਲਾ, 200 ਤੋਂ ਜ਼ਿਆਦਾ ਮੌਤਾਂ, ਔਰ ਈਵਨ ਪਿਛਲੇ ਕੱਲ੍ਹ 2 ਦਿਨ ਪਹਿਲਾਂ ਹੀ ਕੋਇਟੇ ਦੇ ਵਿੱਚ ਪੁਲਿਸ ਚੌਂਕੀ ਦੇ ਉੱਤੇ ਔਰ ਤਹਿਰੀਕੇ ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਲਈ। ਸੋ ਇਸ ਵੇਲੇ ਲੋਕਾਂ ਦੇ ਵਿੱਚ ਇੱਕ ਫੀਅਰ ਔਰ ਖੌਫ ਵੀ ਹੈ, ਔਰ ਕਿਤੇ ਨਾ ਕਿਤੇ ਜਿਹੜੀ ਸਿਆਸਤਦਾਨਾਂ ਦੀ ਗਰੀਡ ਹੈ, ਕਰਪਸ਼ਨ ਹੈ, ਅਨਾਹ ਹੈ, ਇਹ ਸਾਰੇ ਫੈਕਟਰ ਜ਼ਿੰਮੇਵਾਰ ਨੇ। ਔਰ ਕੱਲ੍ਹ ਦੇ ਆਪਣੇ ਐਡਰੈਸ 'ਚ ਮੈਂ ਇਹ ਕਿਹਾ ਵੀ ਕਸ਼ਮੀਰ ਸੋਲੀਡੈਰਿਟੀ ਡੇ ਦੇ ਮੌਕੇ ਪਾਕਿਸਤਾਨੀਆਂ ਨੂੰ ਖਾਸ ਤੌਰ ਤੇ ਐਡਰੈਸ ਕਰਦੇ ਹਾਂ ਕਿ ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਮੁਲਕ ਹੈ। ਤੁਸੀਂ ਖਾਲਿਸਤਾਨ ਦੇ ਲੋਕਾਂ ਦਾ, ਕਸ਼ਮੀਰੀਆਂ ਦਾ ਹਾਲ ਦੇਖੋ। ਇਹ ਇੱਕ ਤੋਹਫਾ ਹੈ ਜਿਹੜਾ ਤੁਹਾਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਲਿਆਕਤ ਦੀ ਵਜ੍ਹਾ ਕਰਕੇ ਮਿਲਿਆ। ਇਹਨੂੰ ਸੰਭਾਲ ਲਓ, ਸਿਰ ਜੋੜ ਕੇ ਬੈਠੋ, ਮਤ ਜਿਹੜਾ ਉਹ ਕਾਵਾਂ ਚਿੜੀਆਂ ਨੂੰ ਉਡਾਓ ਇਸ ਨੂੰ ਕਿ ਭਾਈ ਤੁਸੀਂ ਜਿਹੜਾ ਉਹ ਮੁੜ ਕੇ ਪਛਤਾਓਗੇ ਕਿ ਆਪਣਾ ਕਰੋ। ਔਰ ਇਸ ਹਾਲਤ ਨੂੰ ਜਿੱਥੇ ਅਸੀਂ ਤਾਂ ਇੱਕ ਹਮਦਰਦ ਦੋਸਤ ਹੋਣ ਦੇ ਨਾਤੇ ਸਮਝਦੇ ਹਾਂ, ਔਰ ਸ਼ਾਇਦ ਸਾਡੀ ਗੱਲ ਦਾ ਉਹ ਗੁੱਸਾ ਨਹੀਂ ਵੀ ਕਰਦੇ, ਭਾਵੇਂ ਅਸਰ ਵੀ ਨਹੀਂ ਕਬੂਲਦੇ, ਇਹ ਕਰਨਾ ਤਾਂ ਫਿਰ ਹਰ ਇੱਕ ਨੇ ਉਹੀ ਹੁੰਦਾ ਜਿਹੜੇ ਅਨਾਹ ਫਸੇ, ਨਹੀਂ ਮਰਜ਼ੀ ਨਹੀਂ ਜੀ, ਅਨਾਹ ਫਸੀ ਹੁੰਦੀ ਹੈ, ਹਿੱਤ ਫਸੇ ਹੋਏ ਨੇ ਦੂਜੇ। ਲੇਕਿਨ ਇਹ ਜਦੋਂ ਹੁਣ ਬੀਤੇ ਕੱਲ ਇੱਕ ਸੈਮੀਨਾਰ ਦਿੱਲੀ ਦੇ ਵਿੱਚ ਹੁੰਦਾ ਹੈ ਜਿਸ ਨੂੰ ਇੰਡੀਆ ਰਾਈਟਸ ਨੈਟਵਰਕ ਤੇ ਸੈਂਟਰ ਫਾਰ ਗਲੋਬਲ ਇੰਡੀਆ ਇਨਸਾਈਟਸ ਕਰਵਾਇਆ ਜਾਂਦਾ ਹੈ, ਔਰ ਇਹ ਇੰਡੀਆ ਰਸ਼ੀਆ ਫਰੈਂਡਸ਼ਿਪ TT ਦੇ 30 ਸਾਲ ਪੂਰੇ ਹੋਣ ਦੇ ਉੱਤੇ ਹੈ। ਔਰ ਉਹਦੇ 'ਚ ਰਸ਼ੀਆ ਦੇ ਐਂਬੈਸਡਰ ਡੈਨਿਸ ਐਲੀਪੋਵ ਜਿਹੜੇ ਰਸ਼ੀਆ ਦੇ ਐਂਬੈਸਡਰ ਦਿੱਲੀ 'ਚ ਨੇ, ਉਹ ਉਸ ਦੇ ਪਾਰਟਿਸਿਪੈਂਟ ਨੇ, ਮੇਨ ਕੀ ਨੋਟ ਸਪੀਕਰ ਨੇ। ਔਰ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ, ਮੈਂ ਸਮਝਦਾ ਵੀ ਇਹ ਉਹ ਬੈਲੈਂਸ ਜਿੱਥੇ ਉਹ ਟਿਲਟ ਇੰਡੀਆ ਵੱਲ ਰੱਖਦੇ ਨੇ, ਪਰ ਪਾਕਿਸਤਾਨ ਨੂੰ ਵੀ ਉਹਨਾਂ ਨੇ ਨਜ਼ਰਅੰਦਾਜ਼ ਨਹੀਂ ਕੀਤਾ। ਸਮਾਰਟ ਪਾਲਿਸੀ ਤਾਂ ਇਹੀ ਹੁੰਦੀ ਹੈ। ਔਰ ਉਹਨਾਂ ਨੇ ਇੰਡੀਆ ਨੂੰ ਵੀ ਇਹ ਜੋ ਕਹਿ ਰਹੇ ਸੀ ਉਹ ਇੰਡੀਆ ਲਈ ਸੀ ਕਿ ਭਾਈ ਦੇਖੋ, ਨਾਰਮਲਾਈਜੇਸ਼ਨ ਆਫ ਇੰਡੀਆ ਚਾਈਨਾ ਰਿਲੇਸ਼ਨਸ ਬੈਟਰ ਫॉर ਦਾ ਵਰਲਡ। ਉਹਨਾਂ ਨੇ ਕਿਹਾ ਵੀ ਚੀਨ ਦੇ ਨਾਲ ਆਪਣੇ ਸਬੰਧ ਸੁਧਾਰ ਲਓ, ਇਹ ਤੁਹਾਡੇ ਲਈ। ਫਿਰ ਉਹਨਾਂ ਨੇ ਆਪਣੀ ਗੱਲ ਕੀਤੀ ਕਿ ਭਾਈ 40 ਸਾਲ ਸਾਡਾ ਚੀਨ ਦੇ ਨਾਲ ਬਾਰਡਰ ਝਗੜਾ ਰਿਹਾ, ਲੇਕਿਨ ਅਲਟੀਮੇਟਲੀ ਜਿਹੜਾ ਹੈ ਉਹ ਸੈਟਲ ਕੀਤਿਆਂ ਹੀ ਗੱਲ ਬਣਦੀ, ਕੰਪਰੋਮਾਈਜ਼ ਹੁੰਦਾ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਚਾਈਨਾ ਦੇ ਨਾਲ ਸੈਟਲ ਕਰਦੇ ਹੋ, ਕਿਉਂਕਿ ਰੂਸ ਨੂੰ ਆਪਣੀ ਪਾਲਿਸੀ 'ਚ ਵੀ ਪ੍ਰੋਬਲਮ ਨਜ਼ਰ ਆ ਰਹੀ ਹੈ ਕਿ ਜੇ ਚਾਈਨਾ ਦੇ ਨਾਲ ਇੰਡੀਆ ਦੀ ਜਿਹੜੀ ਹੈ ਉਹ ਬਾਰਡਰ ਲਾਈਨ ਸੈਟਲਮੈਂਟ ਨਹੀਂ ਹੁੰਦੀ ਤੇ ਅਲਟੀਮੇਟਲੀ ਚੀਨ ਵੀ ਅਗਰੈਸਿਵ ਹੋਏਗਾ, ਇਹਨਾਂ ਨੂੰ ਸਬਕ ਸਿਖਾਏਗਾ। ਰੂਸ ਜਿਹੜਾ ਉਹ ਡਿਲੇਮਾ 'ਚ ਹੋਏਗਾ ਕਿੱਧਰ ਨੂੰ ਜਾਏ। ਅਮਰੀਕਾ ਦਾ ਪ੍ਰਭਾਵ ਹੋਰ ਹੋਏਗਾ, ਜਿਹੜਾ ਰਸ਼ੀਆ ਨਹੀਂ ਚਾਹੁੰਦਾ ਕਿ ਵੀ ਅਮਰੀਕਾ ਉਧਰ ਐਕਸਪੈਂਡ ਕਰੇ। ਸੋ ਚਾਈਨਾ ਵੀ ਰਸ਼ੀਆ ਨੂੰ ਦੇ ਰਾਹੀਂ ਇਹ ਚਾਹੁੰਦਾ ਹੋਏਗਾ ਕਿ ਭਾਈ ਇਹਨਾਂ ਨੂੰ ਸਮਝਾਓ, ਐਵੇਂ ਕੁੱਟ ਨਾ ਖਾਣ ਔਰ ਬਹਿ ਜਾਣ ਟਿਕ ਕੇ। ਪਰ ਇਹਦੇ ਨਾਲ ਜਿਹੜੀ ਦੂਸਰੀ ਗੱਲ ਐਂਬੈਸਡਰ ਨੇ ਕਹੀ ਕਿ ਭਾਈ ਵੀਕ ਪਾਕਿਸਤਾਨ ਵੁੱਡ ਨਾਟ ਬੀ ਬੈਟਰ ਫॉर ਦਾ ਰੀਜਨ। ਕਿ ਇਹ ਇੰਡੀਆ ਦੇ ਜਿਹੜੇ ਹੌਕਸ ਨੇ, ਜਿਹੜੇ ਹੁਣ ਤੁਸੀਂ ਉਹਨਾਂ ਦੇ ਕਿੰਨੇ ਚੈਨਲ ਨੇ ਜਿਹੜੇ ਰੌਲਾ ਪਾ ਰਹੇ ਨੇ ਜੀ ਕਿ ਪਾਕਿਸਤਾਨ ਦੇ 4 ਟੁਕੜੇ ਕਰ ਦਿਓ। ਸੁਬਰਾਮਨਿਅਮ ਸਵਾਮੀ ਨੇ ਤਾਂ ਪਹਿਲਾਂ ਹੀ ਕਿਹਾ ਸੀ, ਉਹਨੇ ਕਿਹਾ ਜੀ ਅਸੀਂ ਆਪਣੀ ਜ਼ਿੰਦਗੀ 'ਚ ਪਾਕਿਸਤਾਨ ਦੇ 2 ਟੁਕੜੇ ਕੀਤੇ ਬੰਗਲਾਦੇਸ਼ ਬਣਾਉਣ ਦੀ ਗੱਲ, ਤੇ ਆਪਣੀ ਜਨਰੇਸ਼ਨ ਨੂੰ ਅੱਗੋਂ ਕਹਿ ਰਿਹਾ ਤੁਸੀਂ 4 ਟੁਕੜੇ ਕਰੋ। ਔਰ ਜਿਉਂ-ਜਿਉਂ ਪਾਕਿਸਤਾਨ ਇਕਨੋਮਿਕਲ ਕਰੰਚ ਜਾਂ ਡਿਫਾਲਟਰ ਬਣਨ ਵੱਲ ਵੱਧ ਰਿਹਾ, ਉੱਥੇ ਉਹਨਾਂ ਨੂੰ ਚਾਅ ਚੜਿਆ ਹੋਇਆ ਕਿ ਵੀ ਇਹ ਹੁਣ ਟੁੱਟੇਗਾ ਪਾਕਿਸਤਾਨ ਜਾਂ ਦੂਜੇ।
ਪਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੈ ਕਿ ਭਾਈ 22 ਕਰੋੜ ਲੋਕਾਂ ਦਾ ਮੁਲਕ ਜੇ ਉੱਥੇ ਐਨਾਰਕੀ ਕਿਓਸ ਹੋਏਗਾ ਔਰ ਇਹ ਅੱਗੋਂ ਜਿਵੇਂ ਸ਼ਰਾਰਤ ਕਰ ਰਹੇ ਨੇ ਉੱਥੇ ਦਹਿਸ਼ਤਗਰਦੀ ਔਰ ਦੂਸਰਾ ਉਹਦਾ ਅਲਟੀਮੇਟ ਜਿਹੜਾ ਫਿਰ ਔਰ ਇਹੀ ਰਸ਼ੀਅਨ ਐਮਬੈਸਡਰ ਨੇ ਕਿਹਾ ਜਿਹੜੇ ਉਹਦੇ ਐਗਜ਼ੈਕਟ ਲਫ਼ਜ਼ ਨੇ ਕਿ ਵੀ ਆਲਵੇਜ਼ ਹੈਵ ਆਵਰ ਰਿਲੇਸ਼ਨਸ ਵਿਦ ਇੰਡੀਆ ਇਨ ਦਾ ਬੈਕਗਰਾਉਂਡ ਵੈਨ ਵੀ ਟਾਕ ਆਫ ਆਵਰ ਰਿਲੇਸ਼ਨਸ ਵਿਦ ਪਾਕਿਸਤਾਨ ਐਸਪੈਸ਼ਲੀ ਔਨ ਡਿਫੈਂਸ। ਉਹਨੇ ਕਿਹਾ ਜੀ ਅਸੀਂ ਤਾਂ ਪਾਕਿਸਤਾਨ ਨਾਲ ਕੋਈ ਡੀਲ ਵੀ ਨਹੀਂ ਕਰਦੇ ਕਿਉਂਕਿ ਸਾਡੇ ਲਈ ਤੁਹਾਡੇ ਹਿੱਤ ਜਿਹੜੇ ਨੇ ਉਹ ਪਹਿਲਾਂ ਹੁੰਦੇ ਨੇ। ਔਰ ਉਹਨੇ ਲਫ਼ਜ਼ ਵੀ ਇਹ ਕਿਹਾ ਕਿ ਵੀ ਸਟ੍ਰੈਂਗਲ ਆਵਰ ਡਿਫੈਂਸ ਕੋਆਪਰੇਸ਼ਨ ਵਿਦ ਪਾਕਿਸਤਾਨ ਬਿਕੋਜ਼ ਇਟ ਵਿਲ ਇੰਪੈਕਟ ਆਵਰ ਰਿਲੇਸ਼ਨਸ। ਗਲਾ ਘੋਟਣਾ ਹੈ ਵੀ ਅਸੀਂ ਤਾਂ ਪਾਕਿਸਤਾਨ ਨਾਲ ਆਪਣੇ ਸਬੰਧਾਂ ਦਾ ਗਲਾ ਘੋਟਿਆ ਹੋਇਆ, ਮਤਲਬ ਅਸੀਂ ਓਪਨ ਹੀ ਨਹੀਂ ਕਰਦੇ ਕਿਉਂਕਿ ਅਸੀਂ ਤੁਹਾਨੂੰ ਨਹੀਂ ਸਫਰ ਕਰਾਉਣਾ ਚਾਹੁੰਦੇ। We have limited defense relationship with Islamabad, very limited to counter terrorism, ਪਰ ਇਹ ਜਿਹੜਾ ਨਾਲ ਦੀ ਨਾਲ ਉਹਨੇ ਕਿਹਾ we don't think a weak Pakistan would be a better choice for the region, for India ਔਰ ਅਫਗਾਨਿਸਤਾਨ। ਇਹ ਵਾਰਨਿੰਗ ਹੀ ਹੈ ਕਿ ਭਾਈ ਇਹ ਮਤ ਸਮਝੋ ਜੇ ਪਾਕਿਸਤਾਨ ਨੂੰ ਤੁਸੀਂ ਕਮਜ਼ੋਰ ਕਰੋਗੇ ਤੇ ਇਹ ਲੌਂਗ ਟਰਮ ਤੁਹਾਡੇ ਹਿੱਤ ਦੇ ਵਿੱਚ ਨਹੀਂ ਹੈ, ਨਾ ਹੀ ਅਫਗਾਨਿਸਤਾਨ ਦੇ ਹਿੱਤ 'ਚ ਹੈ। ਕਿਉਂਕਿ ਇਹ ਵੀ ਪਤਾ ਹੈ ਰਸ਼ੀਆ ਨੂੰ ਕਿ ਵਾਇਆ ਅਫਗਾਨਿਸਤਾਨ ਵੀ ਜਿਹੜਾ ਇਹ ਤਹਿਰੀਕੇ ਤਾਲਿਬਾਨ ਔਰ ਇਹ ਉਹ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਜਿਹੜੀ ਸਿਆਣਪ ਵਾਲੀ ਲਾਈਨ ਹੁੰਦੀ ਹੈ ਉਹ ਇਹੀ ਹੁੰਦੀ ਹੈ ਔਰ ਕਿ ਜਿਹਦੇ 'ਚ ਤੁਸੀਂ ਰਿਲੇਸ਼ਨਸ਼ਿਪਸ ਨੂੰ ਰੀਡਿਫਾਈਨ ਵੀ ਕਰਦੇ ਹੋ ਪਰ ਇਸ ਵਡੇਰੇ ਹਿੱਤ ਨੂੰ ਜਿਹੜਾ ਹੈ ਉਹ ਮੱਦੇ ਨਜ਼ਰ ਰੱਖ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।